बैक टू न्यूज़ TV 84 ब्रेक तो बाद भी ਅਸੀਂ ਸੁਰਿੰਦਰ ਸਿੰਘ ਜੀ ਨਾਲ ਆਪਣੇ ਸਵਾਲਾਂ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰੱਖਦੇ ਹਾਂ ਜੀ। ਸੁਰਿੰਦਰ ਸਿੰਘ ਜੀ, ਬ੍ਰੇਕ ਤੋਂ ਬਾਅਦ ਅਸੀਂ ਜਾਣਨਾ ਚਾਹਾਂਗੇ ਜਿਹੜੀ ਤੁਹਾਡੇ ਵੱਲੋਂ ਜਿਹੜੀ ਲਿਖੀ ਇੱਕ ਕਹਾਣੀ ਜਿਸ ਦਾ ਸਿਰਲੇਖ ਤੁਸੀਂ 25 ਦੇਸ਼ ਦੇ ਲੋਕ ਦਿੱਤਾ ਹੈ, ਇਹ ਭਵਿੱਖ ਵਿਚਲੇ ਪੰਜਾਬ ਦੀ ਬੜੀ ਡਰਾਵਨੀ ਪਿਕਚਰ ਪੇਸ਼ ਕਰਦਾ ਹੈ। ਕੀ ਤੁਹਾਨੂੰ ਸੱਚਮੁੱਚ ਲੱਗਦਾ ਕਿ ਪੰਜਾਬ ਦੇ ਹਾਲਾਤ ਇੰਨੇ ਖਰਾਬ ਹੋਣਗੇ? ਇਸ ਬਾਰੇ ਵੀ ਥੋੜੀ ਜਾਣਕਾਰੀ ਦਿਓ। सब तो पहले मैं दस दें कि 25 देश के लोग कहानी का जो सिरलेख है तो कहानी का जो जन्म है मेरे दिमाग के उस वेले शुरू होता है जो असी रिपोर्टिंग करते करते पंजाब चोणों के असी हल्के का हाल एक प्रोग्राम किया उदों रिपोर्टिंग करने जाते थे कि बहुत सारिया थावां से सानू ਜਿਹੜੇ ਪੰਜਾਬ ਦੇ ਰਾਹਨੁਮਾ ਨੇ ਅੱਜ ਸਿਆਸੀ ਰਾਹਨੁਮਾ ਨੇ ਅਕੌਤੀ ਬਣੇ ਹੋਏ ਉਹਨਾਂ ਵੱਲੋਂ ਸਟੇਜਾਂ ਤੇ ਵੱਖ-ਵੱਖ ਸਮੇਂ ਤੇ ਐਲਾਨ ਕੀਤੇ ਜਾਂਦੇ ਸਨ। ਉਦੋਂ ਜਦੋਂ ਚੋਣ ਪ੍ਰਚਾਰ ਚੱਲ ਰਿਹਾ ਸੀ ਕਿ ਅਸੀਂ ਪੰਜਾਬ ਦੇ 25 ਸਾਲ ਰਾਜ ਕਰਾਂਗੇ, 25 ਸਾਲ ਰਾਜ ਕਰਾਂਗੇ ਤਾਂ ਬਿਲਕੁਲ ਉਹ ਗੱਲ ਸੱਚ ਹੁੰਦੀ ਲੱਗਦੀ ਹੈ। 25 ਸਾਲ ਨਹੀਂ, ਮੈਂ ਕਹਿੰਦਾ ਇਹ ਤਾਂ ਲਗਾਤਾਰ ਹੀ ਰਾਜ ਕਰਨਗੇ। ਇਹਨਾਂ ਦਾ ਰਾਜ ਮੈਨੂੰ ਨਹੀਂ ਲੱਗਦਾ ਜਦੋਂ ਤੱਕ ਕੋਈ ਇਨਕਲਾਬ ਨਹੀਂ ਆਉਂਦਾ ਉਦੋਂ ਤੱਕ ਖਤਮ ਹੋਊਗਾ। ਤਾਂ ਉਹ 25 ਸਾਲ ਤੋਂ ਜਿਹੜਾ ਇਹਨਾਂ ਦਾ ਸ਼ਬਦ ਸੀ ਆਪਣਾ, ਇਹਨਾਂ ਦਾ ਸ਼ਬਦ ਉਸ ਤੋਂ ਸ਼ਬਦ ਬਣਿਆ 25 ਦੇਸ਼ ਦੇ ਲੋਕ 2250 ਦੇ ਵਿੱਚ ਕਿਹੋ ਜਿਹੇ ਹਾਲਾਤਾਂ ਦੇ ਵਿੱਚ ਹੋਣਗੇ ਉਹ ਜਿਹੜੀ ਤਸਵੀਰ ਹੈ ਮੈਂ ਪੇਸ਼ ਕੀਤੀ ਹੈ। ਗਲੋਬਲ ਵਾਰਮਿੰਗ ਦੇ ਨਾਲ ਇੱਥੋਂ ਦਾ ਜਿਹੜੀ ਧਰਤੀ ਹੈ ਮਾਰੂਥਲ ਬਣ ਚੁੱਕੀ ਹੈ, ਬਰਸਾਤਾਂ ਨਹੀਂ ਹੋ ਰਹੀਆਂ, ਪੋਲਿਊਸ਼ਨ ਫੈਲ ਚੁੱਕਾ, ਪ੍ਰਦੂਸ਼ਣ ਨਾਲ ਬੁਰਾ ਹਾਲ ਹੋ ਚੁੱਕਾ ਹੈ, ਨਸ਼ਿਆਂ ਨਾਲ ਇਹ ਧਰਤੀ ਗਰਕ ਗਈ ਹੈ। ਨਸ਼ੇ ਤੇ ਮਾਤਾ ਭਰੂਣ ਹੱਤਿਆ ਨਾਲ ਇੱਥੋਂ ਦੀ ਜਿਹੜੀ ਔਰਤਾਂ ਦੀ ਗਿਣਤੀ ਹੈ ਉਹ ਘਟ ਚੁੱਕੀ ਹੈ। ਇੱਥੋਂ ਦੇ ਲੋਕ, ਇੱਥੋਂ ਦੇ ਜਿਹੜੇ ਲੋਕ ਨੇ ਜੱਟ ਲੋਕ ਨੇ, ਕਥਿਤ ਜਾਤੀ ਕਹਾਂਗਾ ਮੈਂ ਤਾਂ, ਉਹਨਾਂ ਨੂੰ ਮਿਹਨਤ ਮਜ਼ਦੂਰੀ ਕਰਨ ਲਈ, ਰੋਜ਼ੀ ਰੋਟੀ ਕਮਾਉਣ ਲਈ ਯੂਪੀ ਤੇ ਬਿਹਾਰ ਦਾ ਰਾਹ ਦੇਖਣਾ ਪੈ ਰਿਹਾ। ਤੇ ਇਹੋ ਜਿਹੇ ਹਾਲਾਤ ਦੇ ਵਿੱਚ ਮੈਂ ਕਹਿੰਦਾ ਇਹ ਤਾਂ ਹਾਲਾਤ ਹੁਣੇ 5-10 ਸਾਲ 20 ਸਾਲ ਨੂੰ ਬਣ ਜਾਣੇ ਆ। ਤੇ ਮੈਂ 2250 ਦਾ ਚਿੱਤਰਨ ਇਸ ਕਰਕੇ ਕੀਤਾ ਕਿ ਉਦੋਂ ਤੱਕ ਇਹ ਜਿਹੜੇ ਹੈ ਨੇ ਦਰਬਾਰ ਸਾਹਿਬ ਸਮੂਹ ਹੈ ਉਸਦੇ ਆਲੇ ਦੁਆਲੇ ਰੇਤੇ ਦੇ ਟਿੱਲੇ ਬਣ ਜਾਣਗੇ, ਰੇਤ ਦੇ ਪਹਾੜ ਬਣ ਜਾਣਗੇ, ਟਿੱਬੇ ਵੱਡੇ ਵੱਡੇ। ਤੇ ਇਹ ਤਾਂ ਇਹਨਾਂ ਨੇ, ਤੁਸੀਂ ਦੇਖੋ ਵੀ ਇਹਨਾਂ ਨੂੰ ਅੱਜ ਜਾ ਕੇ ਪੁੱਛੋ ਕਿ ਜਿਹੜੇ ਹਰਿਮੰਦਰ ਸਾਹਿਬ ਦੇ ਦਰਸ਼ਨੀ ਡਿਊਟੀ ਦੇ ਦਰਵਾਜ਼ੇ ਨੇ, ਚਾਂਦੀ ਦੇ ਦਰਵਾਜ਼ੇ ਸਨ, ਉਹ ਕਿੱਥੇ ਗਏ? ਜਿਹੜੇ ਸੋਮਨਾਥ ਮੰਦਿਰ ਦੇ ਜਿਹੜਾ ਅਬਦਾਲੀ ਲੁੱਟ ਕੇ ਲੈ ਕੇ ਜਾ ਰਿਹਾ ਸੀ ਤੇ ਉਸ ਤੋਂ ਦਰਵਾਜ਼ੇ ਖੋਏ ਸਨ ਤੇ ਉਹ ਜਿਹੜਾ ਹਮਲਾਵਰ ਸੀ ਉਸ ਤੋਂ ਖੋਏ ਸਨ ਤੇ ਉੱਥੇ ਲਾਏ ਸਨ, ਉਹ ਦਰਵਾਜ਼ੇ ਕਿੱਥੇ ਗਏ? ਇਹਨਾਂ ਨੇ ਪਿੱਛੇ ਜੇ ਕਾਰ ਸੇਵਾ ਦੇ ਨਾਮ ਤੇ ਉਹ ਦਰਵਾਜ਼ੇ ਲਾ ਲਏ। ਅੰਦਰ ਖਾਤੇ ਇਹ ਵੀ ਸੁਣਨ ਚ ਮਿਲਿਆ ਕਿ ਸੋਮਨਾਥ ਮੰਦਿਰ ਨੂੰ ਦਰਵਾਜ਼ੇ ਇਹਨਾਂ ਨੇ ਵਾਪਸ ਕਰ ਦੇਣੇ ਆ ਤੇ ਇਸੇ ਤਰ੍ਹਾਂ ਜਿਹੜਾ ਦਰਬਾਰ ਸਾਹਿਬ ਤੇ ਸੋਨਾ ਲੱਗਿਆ ਹੋਇਆ ਤੇ ਉਹਦੀ ਆਪਣੀ ਅਹਿਮੀਅਤ ਹੈ, ਉਹ ਆਪਣਾ ਇੱਕ ਇਤਿਹਾਸ ਆ ਤੇ ਜੇ ਇਹ ਇਸੇ ਤਰ੍ਹਾਂ ਗੁਰੂ ਧਾਮਾਂ ਨੂੰ ਲੁੱਟਦੇ ਰਹੇ ਤੇ ਇਹਨਾਂ ਨੇ ਤਾਂ ਉਹ ਸੋਨਾ ਲਾ ਕੇ ਵੀ ਵੇਚ ਦੇਣਾ ਉਦੋਂ ਤੱਕ। ਤੇ ਇਹ ਇੰਨੀ ਮਾੜੀ ਹਾਲਤ ਜਿਹੜੀ ਹੈ ਉਹ ਪੰਜਾਬ ਦੀ ਹੋ ਜਾਣੀ ਹੈ, ਸ਼ੁਰੂਆਤ ਹੋ ਚੁੱਕੀ ਹੈ। ਜੇ ਇੱਕ ਕਿਤਾਬ ਨਹੀਂ ਹੈ ਇਹ ਕਹਾਣੀ, ਜਿਹੜੀ ਮੈਂ ਕਹਾਣੀ ਲਿਖੀ ਹੈ, ਜੇਕਰ ਪੰਜਾਬੀ ਇਸ ਨੂੰ ਪੜ੍ਹ ਕੇ ਕੁਛ ਸਮਝ ਜਾਣ ਤਾਂ ਹੋ ਸਕਦਾ ਉਹ ਹਾਲਾਤ ਨਾ ਹੋਣ, ਉਸ ਤੋਂ ਬਚਾਅ ਹੋ ਜਾਵੇ। ਜੀ ਤੇ ਜਿਸ ਤਰ੍ਹਾਂ ਸੁਰਿੰਦਰ ਸਿੰਘ ਜੀ ਪੰਜਾਬ ਦੇ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਇੰਨੇ ਹਾਲਾਤ ਮਾੜੇ ਨੇ, ਕਿਸ ਤਰ੍ਹਾਂ ਨਸ਼ਾ ਆ ਰਿਹਾ, ਕਿਉਂਕਿ ਕੁਝ ਦਿਨ ਪਹਿਲਾਂ ਅਸੀਂ ਸ਼ਸ਼ੀ ਕਾਂਤ ਜੀ ਨੇ ਵੀ ਗੱਲ ਕੀਤੀ ਸੀ ਜਿਨ੍ਹਾਂ ਨੇ ਦੱਸਿਆ ਸੀ ਕਿ ਪੰਜਾਬ ਵਿੱਚ ਕਿਸ ਤਰ੍ਹਾਂ 60,000 ਕਰੋੜ ਦਾ ਨਸ਼ਾ ਵੇਚਿਆ ਤੇ ਖਰੀਦਿਆ ਜਾਂਦਾ ਐਨੂਅਲੀ, ਐਂਡ ਉਹ ਕਿਸ ਤਰ੍ਹਾਂ ਉਹ ਨਸ਼ੇ ਦਾ ਪੈਸਾ ਹਮੇਸ਼ਾ ਇਲੈਕਸ਼ਨ ਲਈ ਯੂਜ਼ ਕੀਤਾ ਜਾਂਦਾ ਹੈ। ਪੰਜਾਬ ਦੇ ਕਿਹੜੇ ਹਾਲਾਤ ਹੁਣ ਅੱਜ ਤੋਂ 5-10 ਸਾਲਾਂ ਵਿੱਚ ਕਿਸ ਤਰ੍ਹਾਂ ਦੇ ਹੋਣਗੇ, ਇਸ ਬਾਰੇ ਵਿੱਚ ਸਾਡੀ ਜਿਹੜੀ ਬਾਹਰਲੀਆਂ ਸੰਗਤਾਂ ਨੇ ਉਸ ਨੂੰ ਜਾਣਕਾਰੀ ਦਿਓ। ਦੇਖੋ ਗੱਲ ਸ਼ੁਰੂ ਹੁੰਦੀ ਹੈ ਮੀਡੀਆ ਤੋਂ, ਸ਼ੁਰੂ ਹੋ ਜਾਂਦੀ ਹੈ ਗੱਲ। ਇੱਕ ਪੰਜਾਬ ਦੇ ਵਿੱਚ ਸੂਈ ਤੋਂ ਲੈ ਕੇ ਜਿਹੜੀ ਵੀ ਚੀਜ਼ ਦਾ ਵਪਾਰ ਹੁੰਦਾ ਹੈ, ਚਾਹੇ ਉਹ ਮਿੱਟੀ ਹੈ, ਰੇਤਾ ਬਜਰੀ ਹੈ, ਗਾਰਮੈਂਟਸ ਹੈ, ਪਸ਼ੂ ਧਨ ਹੈ, ਚਾਹੇ ਖੇਤੀਬਾੜੀ ਹੈ, ਸਭ ਦੇ ਵਿੱਚ ਇਹਨਾਂ ਦੀ ਹਿੱਸੇਦਾਰੀ ਹੈ। ਪਰਚੂਨ ਦੀ ਦੁਕਾਨ ਕੋਈ ਜ਼ਿਆਦਾ ਚੱਲ ਜੇ ਉੱਥੇ ਤਾਂ ਉਹਨੂੰ ਪਰਚੂਨ ਦਾ ਜਿਹੜਾ ਦੁਕਾਨ ਦਾ ਮਾਲਕ ਹੈ ਉਸ ਨੂੰ ਡਰ ਪੈਦਾ ਹੋ ਜਾਂਦਾ ਕਿ ਸੱਤਾਧਾਰੀ ਕਿਤੇ ਆਪਣਾ ਹਿੱਸਾ ਪੱਤੀ ਨਾ ਮੰਗਣ ਆ ਜਾਣ। ਹਰ ਬੰਦੇ ਤੇ ਉਹਨਾਂ ਦੀ ਨਜ਼ਰ ਹੈ। ਪ੍ਰੋਪਰਟੀ ਟੈਕਸ ਲਾਗੂ ਹੋ ਚੁੱਕਾ ਹੈ, ਟੈਕਸ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ ਗਿਆ। ਹਾਲਾਂਕਿ ਲੋਕ ਕਾਫੀ ਸੋਚ ਰਹੇ ਨੇ ਕਿ ਟੈਕਸ ਜਮ੍ਹਾਂ ਕਰਵਾਇਆ ਜਾਵੇ ਕਿ ਨਾ ਕਰਵਾਇਆ ਜਾਵੇ। ਅੰਦਰ ਖਾਤੇ ਸਾਰੇ ਮਿਲੇ ਹੋਏ ਨੇ। ਇਹ ਕਾਂਗਰਸ, ਪੀਪਲਜ਼ ਪਾਰਟੀ ਆਫ ਪੰਜਾਬ ਤੇ ਇਹ ਜਿਹੜੇ ਲੋਕ ਨੇ ਅਕਾਲੀ ਦਲ, ਇਹ ਸਾਰੇ ਅੰਦਰੋਂ ਇੱਕੋ ਹੀ ਨੇ। ਇਹਨਾਂ ਦਾ ਏਜੰਡਾ ਇੱਕ ਹੈ, ਇਹਨਾਂ ਦਾ ਏਜੰਡਾ ਸਿਰਫ ਰਾਜ ਕਰਨਾ। ਇਹਨਾਂ ਦੇ ਨਾਮ ਬਦਲ ਜਾਂਦੇ ਨੇ, ਸਾਰਿਆਂ ਦੀਆਂ ਹਿੱਸੇਦਾਰੀਆਂ ਨੇ। ਜਿੰਨੇ ਵੀ ਪ੍ਰਾਪਰਟੀ ਦੀ ਡੀਲਿੰਗ ਹੈ ਜਾਂ ਪ੍ਰਾਪਰਟੀ ਦੇ ਜਿੰਨੇ ਵੀ ਕਾਰੋਬਾਰ ਨੇ, ਸਾਰਿਆਂ ਦੀ ਆਪਸ 'ਚ ਹਿੱਸੇਦਾਰੀ ਹੈ ਇਹਨਾਂ ਦੀ। ਤੇ ਵੱਡੇ ਵੱਡੇ ਇਹ ਲੋਕ ਨੇ, ਇਹ ਲੋਕਾਂ ਨੂੰ ਗੁੰਮਰਾਹ ਕਰਦੇ ਨੇ।
ਸਾਡੇ ਐਜੂਕੇਸ਼ਨ ਦਾ ਜਿਹੜਾ ਸਿਸਟਮ ਹੈ ਬਹੁਤ ਮਾੜਾ ਹੋ ਚੁੱਕਿਆ ਹੈ। ਐਜੂਕੇਸ਼ਨ ਦੇ ਵਿੱਚ ਸਾਡਾ ਹਿਸਟਰੀ ਦਾ ਜਿਹੜਾ ਸਬਜੈਕਟ ਹੈ, ਇਤਿਹਾਸ ਦਾ ਸਬਜੈਕਟ ਹੈ, ਵਿਸ਼ਾ, ਉਸ ਨੂੰ ਬਿਲਕੁਲ ਇਹ ਖਤਮ ਕਰਨ ਜਾ ਰਹੇ ਨੇ ਤਾਂ ਕਿ ਸਾਡੀ ਜਿਹੜੀ ਆਉਣ ਵਾਲੀ ਪੀੜ੍ਹੀ ਹੈ ਉਸ ਨੂੰ ਸਾਡੇ ਇਤਿਹਾਸ ਬਾਰੇ ਜਾਣਕਾਰੀ ਨਾ ਹੋਵੇ। ਸਾਡਾ ਇੰਨਾ ਸੁਨਹਿਰਾ ਇਤਿਹਾਸ ਹੈ, ਲਾਲ ਖੂਨ ਦੇ ਅੱਖਰਾਂ ਨਾਲ ਲਿਖਿਆ ਹੋਇਆ ਸਾਡਾ ਇਤਿਹਾਸ, ਜੇ ਉਸ ਦੀ ਜਾਣਕਾਰੀ ਹੋਊਗੀ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਜਿਹੜੇ ਬੱਚੇ ਨੇ ਉਹ ਬਗਾਵਤ ਬਾਰੇ ਜਾਂ ਸੁਧਾਰ ਲਿਆਉਣ ਬਾਰੇ ਜਾਂ ਇਨਕਲਾਬ ਬਾਰੇ ਸੋਚਣਗੇ ਹੀ ਨਹੀਂ। ਉਹਨਾਂ ਨੂੰ ਤਾਂ ਸਿਰਫ ਘਰ ਦੇ ਲੂਣ ਤੇਲ ਦੇ ਚੱਕਰਾਂ ਦੇ ਵਿੱਚ ਇਹਨਾਂ ਨੇ ਪਾ ਛੱਡਿਆ ਤੇ ਮਹਿੰਗਾਈ ਅਤੇ ਜਿਹੜਾ ਪ੍ਰੈਸ਼ਰ ਹੈ ਉਸ ਦੇ ਨਾਲ ਪੂਰਾ ਦਬਾਇਆ ਜਾ ਰਿਹਾ ਹੈ। ਜਿਹੜੀ ਅੰਮ੍ਰਿਤਸਰ ਦੀ ਥਾਣੇਦਾਰ ਨੂੰ ਕਤਲ ਕੀਤਾ ਸੀ ਉਹ ਘਟਨਾ ਹੋਈ ਸੀ, ਤੇ ਜਿਹੜੀ ਫਰੀਦਕੋਟ ਦੇ ਵਿੱਚ ਕੁੜੀ ਨੂੰ ਅਗਵਾ ਕੀਤਾ ਸੀ ਅਕਾਲੀ ਦਲ ਬਾਦਲ ਦੇ ਬੰਦਿਆਂ ਨੇ, ਉਹ ਘਟਨਾ ਹੋਈ ਸੀ। ਲੁਧਿਆਣਾ ਦੇ ਵਿੱਚ DIG ਪੱਧਰ ਦਾ ਇੱਕ ਪੁਲਿਸ ਅਫਸਰ ਜਿਹੜਾ ਕੁੱਟਿਆ ਸੀ, ਉਹ ਜਿਹੜਾ ਅਕਾਲੀ ਦਲ ਦੇ ਬੰਦਿਆਂ ਨੇ, ਉਹ ਘਟਨਾ ਹੋਈ ਸੀ। ਬਹੁਤ ਸਾਰੀਆਂ ਅਜਿਹੀਆਂ ਘਟਨਾਵਾਂ ਹੋਈਆਂ ਨੇ ਜਿਨ੍ਹਾਂ ਦਾ ਸਿੱਧਾ ਅਸਰ ਸਾਡੇ ਬੱਚਿਆਂ ਤੇ, ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਤੇ ਸਿੱਧਾ ਅਸਰ ਪੈਂਦਾ ਹੈ। ਜਿਹੜੀ ਕੁੜੀ ਦਾ ਪਿਓ, ਜਿਹੜੇ ਬੱਚਿਆਂ ਦਾ ਪਿਓ, ਉਹਨਾਂ ਦੇ ਸਾਹਮਣੇ ਪੁਲਿਸ ਦੀ ਵਰਦੀ ਦੇ ਵਿੱਚ ਕਤਲ ਕਰ ਦਿੱਤਾ ਜਾਵੇ, ਉਸ ਪੀੜ੍ਹੀ ਨੂੰ ਅੱਗੇ ਜਿਹੜਾ ਹੈ ਖੌਫ ਦੇ ਹੇਠਾਂ ਜੀਣ ਕਾਰਨ ਉਹ ਪੀੜ੍ਹੀਆਂ 3-4 ਪੀੜ੍ਹੀਆਂ 'ਚ ਖੌਫ ਨਹੀਂ ਨਿਕਲਦਾ। ਸਾਡੇ ਜੈਨੇਟਿਕਲੀ ਉਹ ਚੀਜ਼ਾਂ ਸਾਡੇ ਖੂਨ ਰਾਹੀਂ ਸਾਡੀਆਂ ਅਗਲੀਆਂ ਪੀੜ੍ਹੀਆਂ 'ਚ ਪ੍ਰਵੇਸ਼ ਕਰਦੀਆਂ ਨੇ। ਤੇ ਸਾਡੀ ਜਿਹੜੀ ਆਉਣ ਵਾਲੀ ਪੀੜ੍ਹੀ ਹੈ ਇੱਥੇ ਪੰਜਾਬ ਦੀ, ਜੇ ਉਹ ਡਰ ਤੇ ਖੌਫ ਨਾਲ ਪੈਦਾ ਹੋਊਗੀ, ਜੇ ਉਸਦੇ ਮਨ 'ਚ ਡਰ ਤੇ ਖੌਫ ਹੋਊਗਾ ਪੈਦਾ ਹੋਣ ਦੇ ਨਾਲ ਹੀ, ਤਾਂ ਫਿਰ ਉਹ ਕੀ ਸੋਚਣਗੇ, ਕੀ ਤਬਦੀਲੀ ਲੈ ਕੇ ਆਉਣਗੇ ਸਾਡੇ ਸਮਾਜ ਦੇ ਵਿੱਚ। ਦੂਜੀ ਗੱਲ ਹੈ ਨਸ਼ਾ ਤੰਤਰ ਦੇ ਵਿੱਚ ਜਿੰਨੇ ਵੀ ਸਰਕਾਰੀ ਸਿਆਸੀ ਲੋਕ ਨੇ ਉਹ ਸਿੱਧੇ ਤੌਰ ਤੇ ਸ਼ਾਮਲ ਨੇ। ਜਿਹੜੇ ਤਾਂ ਛੋਟੇ ਮੋਟੇ ਨਸ਼ੇ ਦੇ ਵਪਾਰੀ ਨੇ, ਜੇ ਕੋਈ ਤੋਲਾ 2 ਤੋਲਾ ਜਾਂ ਹੇਠਲੇ ਪੱਧਰ ਤੇ ਵੇਚਦੇ ਨੇ, ਉਹਨਾਂ ਨੂੰ ਫੜ ਕੇ ਅੰਕੜੇ ਦਿਖਾ ਦਿੱਤੇ ਜਾਂਦੇ ਨੇ ਕਿ ਦੇਖੋ ਅਸੀਂ ਕਾਰਵਾਈ ਕੀਤੀ ਹੈ। ਪਰ ਜਿੱਥੇ ਸਿਆਸੀ ਲੋਕ ਸਿੱਧੇ ਤੌਰ ਤੇ ਸ਼ਾਮਲ ਨੇ ਇਹਨਾਂ ਦੇ ਵਿੱਚ, ਜਿਹੜੇ ਸਿੱਧੇ ਵੱਡੇ ਨਸ਼ਾ ਤੰਤਰ ਤੇ ਸ਼ਾਮਲ ਨੇ, ਵੱਡੇ ਅਫਸਰ ਸ਼ਾਮਲ ਨੇ, ਉਹਨਾਂ ਨੂੰ ਹੱਥ ਨਹੀਂ ਪਾਇਆ ਜਾ ਰਿਹਾ। ਬਹੁਤ ਸਾਰੇ ਜਿਹੜੇ ਲੋਕ ਨੇ ਜਾਂ ਜਿਹੜੇ ਸਮਾਜ ਸੇਵੀ ਨੇ ਉਹ ਸਿੱਧੇ ਤੌਰ ਤੇ ਇਹਨਾਂ ਵੱਲ ਸੰਕੇਤ ਕਰਦੇ ਨੇ ਇਸ ਤਰ੍ਹਾਂ ਹੋ ਰਿਹਾ ਹੈ ਤੇ ਇੱਥੇ ਕਾਰਵਾਈ ਹੋਣੀ ਚਾਹੀਦੀ ਹੈ। ਪਰ ਸਾਡੀ ਇੱਕ ਤਾਂ ਪ੍ਰੈਸ ਉਸ ਵੱਲ ਉਂਗਲ ਨਹੀਂ ਧਰ ਰਹੀ, ਉਸ ਬਾਰੇ ਜਾਣਕਾਰੀ ਨਹੀਂ ਦੇ ਰਹੀ ਅੱਗੇ, ਤਾਂ ਉਸ ਨੂੰ ਥੱਲੜੇ ਪੱਧਰ ਦੇ ਉੱਤੇ ਹੀ ਲੁਕੋ ਲਿਆ ਜਾਂਦਾ। ਅਜਿਹੇ ਹਾਲਾਤਾਂ ਦੇ ਵਿੱਚ ਤੁਸੀਂ ਕਿਵੇਂ ਸੋਚ ਸਕਦੇ ਹੋ ਕਿ ਕੋਈ ਬੰਦਾ ਪੰਜਾਬ ਦੇ ਵਿੱਚ ਪੂੰਜੀ ਨਿਵੇਸ਼ ਕਰੇ, ਕੋਈ ਪੰਜਾਬ ਦੀ ਖੁਸ਼ਹਾਲੀ ਲਈ ਕੰਮ ਕਰੇ, ਕੋਈ ਆਪਣੇ ਬੱਚਿਆਂ ਬਾਰੇ ਜਾਂ ਘਰ ਬਾਰੇ ਕੋਈ ਸੋਚ ਸਕੇ। ਜਿੰਨੇ ਪੰਜਾਬ ਦੇ ਸਿਆਸੀ ਲੀਡਰ ਨੇ, ਸਾਰਿਆਂ ਦੇ ਬੱਚੇ ਨੇ ਜਿਹੜੇ ਅਗਲੀਆਂ ਪੀੜ੍ਹੀਆਂ ਨੇ ਉਹ ਵਿਦੇਸ਼ਾਂ 'ਚ ਪੜ੍ਹ ਰਹੇ ਨੇ, ਵਿਦੇਸ਼ੀ ਸਕੂਲਾਂ 'ਚ ਪੜ੍ਹ ਰਹੇ ਨੇ ਜਾਂ ਪੰਜਾਬ ਤੋਂ ਬਾਹਰ ਪੜ੍ਹ ਰਹੇ ਨੇ। ਉਹ ਜਿਹੜੀ ਪ੍ਰਾਪਰਟੀ ਹੁਣ ਖਰੀਦ ਰਹੇ ਨੇ ਉਹ ਪੰਜਾਬ ਤੋਂ ਬਾਹਰ ਖਰੀਦ ਰਹੇ ਨੇ, ਵਿਦੇਸ਼ਾਂ 'ਚ ਖਰੀਦ ਰਹੇ ਨੇ। ਜੇ ਉਹਨਾਂ ਨੂੰ ਇੰਨਾ ਹੀ ਪੰਜਾਬ ਨਾਲ ਹੇਜ ਹੈ ਜਾਂ ਪੰਜਾਬ ਨਾਲ ਇੰਨਾ ਹੀ ਪਿਆਰ ਕਰਦੇ ਨੇ ਜਾਂ ਪੰਜਾਬ ਦੀ ਖੁਸ਼ਹਾਲੀ ਦੀ ਗੱਲ ਕਰਦੇ ਨੇ, ਤਾਂ ਉਹਨਾਂ ਨੂੰ ਬੱਚੇ ਆਪਣੇ ਪੰਜਾਬ 'ਚ ਪੜ੍ਹਾਉਣੇ ਚਾਹੀਦੇ ਨੇ ਤੇ ਜਿਹੜੀ ਪ੍ਰਾਪਰਟੀ ਹੈ ਪੰਜਾਬ ਦੇ ਵਿੱਚ ਬਣਾਉਣੀ ਚਾਹੀਦੀ ਹੈ, ਤਾਂ ਕਿ ਪੰਜਾਬੀਆਂ ਦਾ ਕੋਈ ਫਾਇਦਾ ਹੋਵੇ, ਤਾਂ ਕਿ ਪੰਜਾਬੀਆਂ ਨੂੰ ਲੱਗੇ ਕਿ ਹਾਂ ਦੇਖੋ ਇਹ ਸਾਡੇ ਨਾਲ ਨੇ। ਇਹ ਜੇ ਮੀਂਹ 'ਚ ਤਪਸ਼ ਜਾਂ ਗਰਮੀ ਦੇ ਵਿੱਚ ਤਪਸ਼ ਹੋਊਗੀ ਜਾਂ ਮੀਂਹ ਦੇ ਵਿੱਚ, ਠੰਡ ਦੇ ਵਿੱਚ, ਸਰਦੀ ਗਰਮੀ ਦੇ ਵਿੱਚ, ਦੁੱਖ ਸੁੱਖ ਦੇ ਵਿੱਚ ਇਹ ਖੜੇ ਨੇ ਸਾਡੇ ਨਾਲ, ਤਾਂ ਉਹਨਾਂ ਨੂੰ ਲੱਗੂਗਾ ਕਿ ਹਾਂ ਇਹ ਸਾਡੇ ਨਾਲ ਨੇ। ਸਾਡਾ ਜਿਹੜਾ ਅੱਗੇ ਦਲਿਤ ਵੋਟਰ ਵਿਕਦਾ ਸੀ ਚੋਣਾਂ ਦੇ ਵਿੱਚ, ਦਲਿਤ ਵੋਟਰ ਵਿਕਦਾ ਸੀ, ਹੁਣ ਜੱਟ ਵੀ ਵਿਕਦਾ, ਬ੍ਰਾਹਮਣ ਵੀ ਵਿਕਦਾ ਤੇ ਹੋਰ ਜਾਤਾਂ ਦਾ, ਹਰ ਜਾਤ ਦਾ ਬੰਦਾ ਵਿਕਦਾ ਵੋਟਰ ਦੇ ਵਿੱਚ। ਹਰ ਇੱਕ ਬੰਦਾ 5 ਸਾਲਾਂ ਬਾਅਦ ਆਪਣੀ ਜ਼ਮੀਰ ਵੇਚਦਾ ਇਹਨਾਂ ਦੇ ਕੋਲ, ਤੇ ਇਹ 5 ਸਾਲ ਵਾਸਤੇ ਉਸ ਨੂੰ ਲੁੱਟਣ ਦਾ ਸਰਟੀਫਿਕੇਟ ਲੈ ਲੈਂਦੇ ਨੇ ਕਿ ਹਾਂ ਭਰਾਵਾ ਹੁਣ ਤੂੰ ਤੇਰੀ ਕੀਮਤ ਅਸੀਂ ਤੁਹਾਨੂੰ ਅਦਾ ਕਰ ਦਿੱਤੀ ਹੈ, ਹੁਣ ਤੂੰ ਸਾਡੇ ਤੋਂ ਕੰਮ ਨਾ ਪੁੱਛ ਕੋਈ। ਸੜਕਾਂ ਟੁੱਟੀਆਂ ਪਈਆਂ ਨੇ ਪੰਜਾਬ ਦੇ ਵਿੱਚ, ਦੂਰ ਦੁਰਾਡੇ ਦੇ ਹਸਪਤਾਲਾਂ ਦੇ ਡਿਸਪੈਂਸਰੀਆਂ ਦੇ ਵਿੱਚ ਡਾਕਟਰ ਨਹੀਂ ਹੈਗੇ, ਦੂਰ ਦੁਰਾਡੇ ਦੇ ਸਕੂਲਾਂ ਦੇ ਵਿੱਚ ਅਧਿਆਪਕ ਨਹੀਂ ਹੈਗੇ। ਇਸ ਕਰਕੇ ਜਿਹੜਾ ਸਿਸਟਮ ਹੈ ਪੂਰੀ ਤਰ੍ਹਾਂ ਚਰਮਰਾ ਗਿਆ। ਸਿਰਫ ਜਿਹੜੇ ਰੋਜ਼ ਦੇ ਤੁਹਾਨੂੰ ਦੱਸੀਏ ਪਬਲਿਕ ਰਿਲੇਸ਼ਨ ਡਿਪਾਰਟਮੈਂਟ ਹੈ ਜਿਹੜਾ ਪੰਜਾਬ ਸਰਕਾਰ ਦਾ, ਜਿਹੜਾ ਅਕਾਲੀ ਭਾਜਪਾ ਸਰਕਾਰ ਦਾ ਪਬਲਿਕ ਰਿਲੇਸ਼ਨ ਡਿਪਾਰਟਮੈਂਟ ਹੈ ਚੰਡੀਗੜ੍ਹ ਦੇ ਵਿੱਚ ਜਾਂ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ DPRO ਹੁੰਦੇ ਨੇ, ਡਿਸਟ੍ਰਿਕਟ ਜਿਹੜੇ ਪਬਲਿਕ ਰਿਲੇਸ਼ਨ ਆਫਿਸਰ ਹੁੰਦੇ ਨੇ, ਉਹਨਾਂ ਵੱਲੋਂ ਰੋਜ਼ ਦੁਪਹਿਰੇ 12 ਵਜੇ ਤੋਂ ਲੈ ਕੇ ਸ਼ਾਮ ਨੂੰ 8 ਵਜੇ ਤੱਕ ਹਰ ਇੱਕ ਪੱਤਰਕਾਰ ਨੂੰ 20-20, 25-25 ਪ੍ਰੈਸ ਨੋਟ ਮੇਲ ਕੀਤੇ ਜਾਂਦੇ ਨੇ ਤਾਂ ਕਿ ਉਹ ਕਾਰਗੁਜ਼ਾਰੀ ਜਿਹੜੀ ਹੈ ਅਖਬਾਰਾਂ 'ਚ ਛਪੇ, TV ਚੈਨਲਾਂ ਤੇ ਲੱਗੇ, ਉਹੀ ਚੀਜ਼ ਅੱਗੇ ਅਗਲੇ ਦਿਨ ਅਖਬਾਰਾਂ ਦੇ ਵਿੱਚ ਪ੍ਰਕਾਸ਼ਿਤ ਹੁੰਦੀ ਹੈ। ਇੰਨੇ 100 ਕਰੋੜ ਰੁਪਈਆ ਇੰਨੇ ਕਿਲੋਮੀਟਰ ਸੜਕਾਂ ਤੇ ਲਾਇਆ ਜਾਊਗਾ, ਫਲਾਣੇ ਸਕੂਲਾਂ 'ਚ ਅਧਿਆਪਕ ਲਾਏ ਜਾਣਗੇ, ਫਲਾਣੇ ਏਦਾਂ ਨਵੀਆਂ ਭਰਤੀਆਂ ਕੀਤੀਆਂ ਜਾਣਗੀਆਂ।
ਸਿਰਫ ਅਖਬਾਰਾਂ ਦੇ ਵਿੱਚ ਬਿਆਨਬਾਜ਼ੀ ਹੈ। ਹੁਣ ਸਿੱਧੀ ਜੀ ਗੱਲ ਹੈ ਇੱਕ ਕਿ 2000-3000 ਕਰੋੜ ਦਾ 2-3 ਦਿਨ ਪਹਿਲਾਂ ਸਾਡੇ ਡਿਪਟੀ ਸੀਐਮ ਸਾਹਿਬ ਨੇ ਸੁਖਬੀਰ ਸਿੰਘ ਬਾਦਲ ਜੀ ਨੇ ਇੱਕ ਬਿਆਨ ਦਿੱਤਾ ਸੀ ਕਿ 2000 ਤੋਂ ਲੈ ਕੇ 3000 ਕਰੋੜ ਰੁਪਇਆ ਅਸੀਂ ਪੰਜਾਬ ਦੀਆਂ ਸੜਕਾਂ ਤੇ ਲਾ ਰਹੇ ਹਾਂ। ਹਾਂਜੀ, ਪੰਜਾਬ ਦੀਆਂ ਸੜਕਾਂ ਤੇ ਲਾ ਰਹੇ ਹਾਂ। ਜੇ ਅਸਲ ਗੱਲ ਤਾਂ ਇਹ ਹੈ ਕਿ ਪੰਜਾਬ ਦੀਆਂ ਸੜਕਾਂ ਤੇ ਤਾਂ ਪੰਜਾਬ ਸਰਕਾਰ ਇੱਕ ਪੈਸਾ ਵੀ ਨਹੀਂ ਲਾ ਰਹੀ। ਜੀ, 2000-3000 ਕਰੋੜ ਰੁਪਇਆ ਕਿੱਥੇ ਜਾਊਗਾ? ਉਹ ਜਿਹੜਾ ਪੈਸਾ ਉਹ ਪ੍ਰਾਈਵੇਟ ਕੰਪਨੀਆਂ ਲਾ ਰਹੀਆਂ ਨੇ ਸੜਕਾਂ ਤੇ ਉੱਥੇ ਟੋਲ ਟੈਕਸ ਲੱਗਦਾ, ਫਿਰ ਉਹ ਪੈਸਾ ਇਕੱਠਾ ਕਰਦੀ ਹੈ ਉਹ ਕੰਪਨੀ ਜਿਹੜੀ ਹੈ। ਉਹ ਜਿਹੜੀਆਂ ਟੋਲ ਇਕੱਠਾ ਕਰਨ ਵਾਲੀਆਂ ਕੰਪਨੀਆਂ ਨੇ ਉਹਨਾਂ 'ਚ ਵੀ ਇਹਨਾਂ ਦੀ ਹਿੱਸੇਦਾਰੀ ਹੈ। ਇਹ ਇੱਕ ਵੱਡੇ ਪੱਧਰ ਦੇ ਉੱਤੇ ਜਾਂਚ ਕਰਵਾਈ ਜਾਣੀ ਚਾਹੀਦੀ ਹੈ। ਜਾਂਚ ਕੌਣ ਕਰੂਗਾ? ਜਾਂਚ ਕਿਹਨੇ ਕਰਨੀ ਹੈ? ਜਿਹੜੇ ਜਾਂਚ ਕਰਨ ਵਾਲੇ ਨੇ ਦੂਜੀ ਪਾਰਟੀ ਆ, ਉਹਨਾਂ ਦੀ ਦਿੱਲੀ ਦੀ ਸਰਕਾਰ ਆ, ਉਹਨਾਂ ਦੀ ਵੀ ਵਿੱਚ ਹਿੱਸੇਦਾਰੀ ਹੈ। ਸੋ ਇਸ ਕਰਕੇ ਇਹ ਲੋਕਾਂ ਨੂੰ ਬੁੱਧੂ ਬਣਾਇਆ ਜਾ ਰਿਹਾ। ਜੀ ਬਿਲਕੁਲ, ਬੁੱਧੂ ਬਣਾਇਆ ਜਾ ਰਿਹਾ ਲੋਕਾਂ ਨੂੰ। ਸਾਰੇ ਲੋਕ ਭੋਲੇ ਭਾਲੇ ਲੋਕ ਨੇ। ਕੁਝ ਤਾਂ ਨਸ਼ਿਆਂ ਨੇ ਉਹਨਾਂ ਦੀ ਬੁੱਧੀ ਮਾਰੀ ਹੋਈ ਹੈ, ਕੁਝ ਉਹਨਾਂ ਦੀ ਪੜ੍ਹਾਈ ਇੰਨੀ ਕੋਈ ਹੈ ਨਹੀਂ, ਜਾਗਰੂਕਤਾ ਹੈ ਨਹੀਂ। ਤਾਂ ਇਸ ਕਰਕੇ ਉਹ 5 ਸਾਲ ਬਾਅਦ ਫੇਰ ਆਪਣੇ ਆਪ ਨੂੰ ਵੇਚ ਦਿੰਦੇ ਨੇ। ਇਹ ਕੋਈ ਵੱਡਾ ਕੋਈ ਮੈਂ ਕਹਿੰਦਾ ਕੁਦਰਤ ਕੋਈ ਮਿਹਰ ਕਰੇ ਪਰਮਾਤਮਾ, ਤਾਂ ਹੀ ਕੁਝ ਹੋ ਸਕਦਾ। ਅਦਰਵਾਈਜ਼ ਤਾਂ ਇਸੇ ਤਰ੍ਹਾਂ ਇਹ ਚੁਰਾਸੀ ਦੇ ਚੱਕਰ 'ਚ ਪਏ ਹੋਏ ਨੇ ਸਾਰੇ। ਜੀ ਬਿਲਕੁਲ। ਸੁਰਿੰਦਰ ਸਿੰਘ ਜੀ, ਸਾਡਾ ਵਕਤ ਸਮਾਪਤੀ ਵੱਲ ਜਾ ਰਿਹਾ। ਸਾਡੇ ਕੋਲ 2-3 ਮਿੰਟ ਨੇ। ਐਟ ਦੀ ਐਂਡ ਅਸੀਂ ਇਹ ਕਹਿਣਾ ਚਾਹਾਂਗੇ ਜਿਸ ਤਰ੍ਹਾਂ ਤੁਸੀਂ ਇੰਨਾ ਬਹਾਦਰੀ ਨਾਲ ਪੰਜਾਬ ਦੇ ਵਿੱਚ ਕੰਮ ਕਰ ਰਹੇ ਹੋ, ਅੱਜ ਤੱਕ ਕੀਤਾ ਹੈ, ਤੁਹਾਡੇ ਲਈ ਬਹੁਤ ਦਾਤ ਵਾਲੀ ਗੱਲ ਹੈ ਵੀਰ ਜੀ। ਜਿਸ ਤਰ੍ਹਾਂ ਤੁਹਾਡੇ ਵਰਗੇ ਪੱਤਰਕਾਰ ਵੀ ਸਾਡੇ ਲਈ ਇੱਕ ਪ੍ਰੇਰਨਾ ਨੇ ਅਤੇ ਵੀ ਵਿਸ਼ ਯੂ ਵੈਰੀ ਵੈਲ ਐਟ ਦੀ ਐਂਡ, ਕਿਉਂਕਿ ਤੁਸੀਂ ਪਹਿਲੀ ਵਾਰ ਸਾਡੇ ਬਾਹਰ ਦੇ ਦਰਸ਼ਕਾਂ ਦੇ ਰੂਬਰੂ ਹੋਏ ਹੋ। ਅਸੀਂ ਚਾਹਾਂਗੇ ਤੁਸੀਂ ਉਹਨਾਂ ਨੂੰ ਸੁਨੇਹਾ ਜ਼ਰੂਰ ਦੇਵੋ। ਮੈਂ ਤਾਂ ਇਹੋ ਹੀ ਕਹਿਣਾ ਚਾਹੁੰਦਾ ਜੀ ਆਪਣੇ ਭਰਾਵਾਂ ਨੂੰ, ਜਿੰਨੇ ਵੀ ਸਾਡੇ ਪ੍ਰਵਾਸੀ ਭਰਾ ਨੇ ਜਾਂ ਸਾਡੇ ਪੰਜਾਬ 'ਚ ਜਿਹੜੇ ਹੁੰਦੇ ਨੇ, ਉਹਨਾਂ ਤੋਂ ਮੈਂ ਰੋਜ਼ ਹੀ ਕਹਿੰਦਾ ਰਹਿਣਾ ਇੱਕ ਗੱਲ ਹੈ ਕਿ ਚੰਗਾ ਸੁਣਨ, ਚੰਗਾ ਪੜ੍ਹਨ ਤੇ ਏਕਤਾ ਰੱਖਣੀ ਚਾਹੀਦੀ ਹੈ ਉਹਨਾਂ ਨੂੰ। ਏਕਤਾ 'ਚ ਬਹੁਤ ਬਲ ਹੁੰਦਾ। ਕਿਸੇ ਵੀ ਕੋਈ ਵੀ ਘਟਨਾ ਹੁੰਦੀ ਹੈ ਵੱਡੀ ਤੋਂ ਵੱਡੀ, ਉਸਦਾ ਤੁਰੰਤ ਜਵਾਬ ਨਾ ਦੇਣ, ਉਸ ਤੇ 5 ਮਿੰਟ 10 ਮਿੰਟ ਪਹਿਲਾਂ ਸੋਚ ਲੈਣ, ਫਿਰ ਉਸਦਾ ਪ੍ਰਤੀਕਰਮ ਪ੍ਰਗਟ ਕਰਨ। ਪ੍ਰਤੀਕਰਮ ਜ਼ਰੂਰ ਹੁੰਦਾ, ਹਰ ਇੱਕ ਗੱਲ ਦਾ ਹੁੰਦਾ। ਜੇ ਆਪਾਂ ਰੋੜਾ ਵੀ ਥੱਲੇ ਸੁੱਟ ਦਈਏ, ਉਹ ਥੱਲੇ ਵੀ ਪ੍ਰਤੀਕਰਮ ਹੁੰਦਾ ਧਰਤੀ ਵੱਲੋਂ। ਪ੍ਰਤੀਕਰਮ ਦੇਣਾ ਚਾਹੀਦਾ ਸਾਨੂੰ, ਤੁਰੰਤ ਨਹੀਂ ਦੇਣਾ ਚਾਹੀਦਾ। ਥੋੜਾ ਸਾਨੂੰ ਸੋਚ ਕੇ ਸਮਝ ਕੇ ਆਪਣੇ ਭਰਾਵਾਂ ਨਾਲ ਵੀ ਜਦੋਂ ਕੋਈ ਬਹਿਸ ਹੁੰਦੀ ਹੈ ਤਾਂ ਦੂਜੇ ਲੋਕ, ਦੂਜੇ ਧਰਮਾਂ ਦੇ ਲੋਕ ਜਾਂ ਦੂਜੀਆਂ ਕੌਮਾਂ ਦੇ ਲੋਕ ਸਾਡਾ ਤਮਾਸ਼ਾ ਦੇਖਦੇ ਨੇ, ਫਿਰ ਸਾਨੂੰ ਆਪਸੀ ਬਹਿਸ ਜਿਹੜੀ ਹੁੰਦੀ ਹੈ ਉਹ ਬੜੀ ਸੋਚ ਸਮਝ ਕੇ ਕਰਨੀ ਚਾਹੀਦੀ ਹੈ। ਸਾਡੇ ਜਿਹੜੇ ਅਖਬਾਰ ਨੇ, ਸਾਡੇ ਲੋਕਾਂ ਨੂੰ ਚਾਹੀਦਾ ਕਿ ਅਖਬਾਰ ਉਹੋ ਹੀ ਪੜ੍ਹਨ ਜਿਹੜਾ ਨਿਰਪੱਖ ਅਖਬਾਰ ਹੈ, ਵਧੀਆ ਖਬਰ ਦਿੰਦਾ, ਸਹੀ ਜਾਣਕਾਰੀ ਤੁਹਾਡੇ ਤੱਕ ਪਹੁੰਚਾਉਂਦਾ। ਮਾੜੀ ਖਬਰ ਨੂੰ, ਮਾੜੇ ਪੱਤਰਕਾਰਾਂ ਨੂੰ ਮੂੰਹ ਨਾ ਲਾਇਆ ਜਾਵੇ, ਉਹਨਾਂ ਦਾ ਪੂਰਨ ਤੌਰ ਤੇ ਬਾਈਕਾਟ ਕੀਤਾ ਜਾਵੇ। ਉਹਨਾਂ ਨੂੰ ਦੱਸਿਆ ਜਾਵੇ ਕਿ ਤੁਸੀਂ ਇੱਥੇ ਗਲਤ ਹੋ, ਭਰਾਵੋ ਤੁਸੀਂ ਠੀਕ ਹੋ ਜਾਓ ਤੇ ਅਸੀਂ ਤੁਹਾਨੂੰ ਗਲੇ ਨਾਲ ਲਾਵਾਂਗੇ, ਅਸੀਂ ਤੁਹਾਡੇ ਭਰਾ ਹੈਗੇ ਆ। ਤਾਂ ਫਿਰ ਮੈਨੂੰ ਲੱਗਦਾ ਵੀ ਉਹ ਪੱਤਰਕਾਰ ਵੀ ਥੋੜਾ ਸਮਝ ਸੋਚ ਕੇ ਕੰਮ ਕਰਨਗੇ, ਅੱਗੇ ਜਾ ਕੇ ਉਹ ਵੀ ਤਰੱਕੀਆਂ ਪਾਉਣਗੇ ਤੇ ਚੰਗੀ ਸੂਝ ਵਾਲਾ ਕੰਮ ਕਰਨਗੇ, ਚੰਗਾ ਕੰਮ ਕਰ ਸਕਦੇ ਨੇ। ਫਿਰ ਚੰਗਾ ਸੁਣੋ, ਚੰਗਾ ਪੜ੍ਹੋ, ਏਕਤਾ ਰੱਖੋ ਆਪਣੇ ਆਪ 'ਚ। ਜੀ ਸੁਰਿੰਦਰ ਸਿੰਘ ਜੀ, ਤੁਸੀਂ ਤੁਹਾਡਾ ਬਹੁਤ ਬਹੁਤ ਸ਼ੁਕਰ। ਤੁਸੀਂ ਪੰਜਾਬ ਦੇ ਹਾਲਾਤਾਂ ਦੇ ਬਾਰੇ ਪੂਰਾ ਵੇਰਵਾ ਦਿੱਤਾ, ਸਾਡੇ TV 84 ਦੇ ਦਰਸ਼ਕਾਂ ਦੇ ਰੂਬਰੂ ਹੋਏ ਹੋ। ਤੁਹਾਡੇ ਕੋਲ ਮੈਂ ਅੱਜ ਇੱਥੇ ਹੀ ਇਜਾਜ਼ਤ ਲੈਂਦੀ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਵੀਅਰਸ, ਇੱਥੇ ਮੈਂ ਤੁਹਾਡੇ ਕੋਲ ਇਜਾਜ਼ਤ ਲੈਂਦੀ ਹਾਂ। ਕੱਲ੍ਹ ਨੂੰ ਮਿਲਾਂਗੇ ਸੇਮ ਟਾਈਮ ਸੇਮ ਸ਼ੋ ਤੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।